ये खबर अज मेन सारे इंडियन चैनल्स के उत्ते कि जी एक ईमेल आ गई श्रोमणी कमेटी नूं बंबां नाल उड़ाउण दी धमकी और वो सारे नूं इवें प्रसारित किया जा रहा जिवें कि भाई ये धमकी पाकिस्तान ने दित्ती होए। फिर उन्होंने कहा गया जी इस दे उत्ते फॉरन पुलिस ने एक्शन लिया, बॉम्ब डिस्पोजल स्क्वाड हैव बीन प्रेस्ड इनटू सर्विस कि बंब नूं नकारा करने वाला स्क्वाड जिहड़ा वो आ गया और जिहड़ा गोल्डन टैंपल अथॉरिटीज टू बीफ अप पुलिस डिप्लॉयमेंट अराउंड दा गुरुद्वारा। ईमेल हवा चों तो नहीं आई, उसका प्रॉपर पार्ट हुंदा बजाए कि तुसी उस नूं देखो कि बई ये कौन है बिहाइंड। तुसी लोकल फीयर पैदा कर रहे हो ताकि पुलिस देख के जब बम राहू नूं तुसी इवें कर रहे हो कि भी लोग उथों जाणों हट जाण। ਪਹਿਲਾਂ ਵੀ ਇਹਨਾਂ ਨੇ ਉਸ ਟਾਰਗੇਟ ਤੇ ਲਿਆਂਦਾ। ਹੁਣ ਅਗੇਨ ਇਸ ਕਿਸਮ ਦੀਆਂ ਖਬਰਾਂ ਜਿਹੜੀਆਂ ਨੇ ਉਹ ਪਲਾਂਟ ਈਮੇਲ ਤੇ ਬੇਸਡ ਤੇ ਫਲਾਣਾ ਢਿਮਕਾ ਕਰ ਰਹੇ ਨੇ। ਇਹ ਕੁਛ ਨਾ ਕੁਛ ਜਿਹੜਾ ਅਪ ਦੇਅਰ ਸਲੀਪ। व्यूअर्स वेलकम बैक अगैन। सो व्यूअर्स अखीरले सैगमेंट ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਦਰਬਾਰ ਸਾਹਿਬ ਕੰਪਲੈਕਸ ਨੂੰ ਪੁਲਿਸ ਨੇ ਇੱਕ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ ਔਰ ਕਾਰਨ ਈਮੇਲ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਧਮਕੀ ਦਿੱਤੀ ਗਈ ਹੈ ਕਿ ਦਰਬਾਰ ਸਾਹਿਬ ਨੂੰ ਬੰਬਾਂ ਨਾਲ ਉਡਾ ਦਿੱਤਾ ਜਾਵੇਗਾ। ਆਖਿਰ ਇਸ ਕਿਸਮ ਦੀਆਂ ਸਾਜ਼ਿਸ਼ਾਂ ਪਿੱਛੇ ਕੌਣ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਸਿੱਖਾਂ ਦੀ ਸੌਫਟ ਪਾਵਰ ਦੀ ਗੱਲ ਕਰਦੇ ਤੇ ਜ਼ਾਹਿਰਾ ਤੌਰ ਦੇ ਉੱਤੇ ਜਿੱਥੇ ਸਾਡੀ ਲੰਗਰ ਦੀ ਇੰਸਟੀਟਿਊਸ਼ਨ ਨੇ ਦੁਨੀਆ ਦੇ ਵਿੱਚ ਇੱਕ ਸੌਫਟ ਪਾਵਰ ਵਾਂਗ ਸਿੱਖਾਂ ਨੂੰ ਰੈਕਗਨਾਈਜ਼ ਕੀਤਾ। ਪਿਛਲੇ ਦਿਨਾਂ 'ਚ ਇੱਕ ਬੜਾ ਜ਼ਹਿਰੀਲਾ ਹਿੰਦੂ ਲੀਡਰ ਜਿਹੜਾ ਇੱਕ ਪੰਜਾਬੀ ਜਰਨਲਿਸਟ ਨੂੰ ਇੰਟਰਵਿਊ ਦੇ ਰਿਹਾ ਸੀ, ਉਹ ਕਹਿ ਰਿਹਾ ਸੀ ਕਿ ਜੀ ਦੇਖੋ ਅਸੀਂ ਬੜਾ ਭਵਿਆ ਰਾਮ ਮੰਦਰ ਬਣਾਇਆ, ਉੱਥੇ ਇੰਨੀ ਇੱਕ ਏਕੜ 'ਚ ਹੈ ਔਰ ਇੰਨੀ ਥਾਂ ਔਰ ਬੜਾ ਭਵਿਆ, ਪਰ ਕਹਿੰਦੇ ਵੀ ਉੱਥੇ ਕੋਈ ਲੰਗਰ ਦਾ ਜਾਂ ਦੂਜਾ ਉਹਨਾਂ ਨੇ ਕਿਹਾ ਵੀ ਅਸੀਂ ਇਹ ਸੋਚਦੇ ਸੀ ਕਿ ਸਾਡਾ ਮੰਦਰ ਦਾ ਤਾਂ ਹੀ ਹੈ ਕਿ ਜੇ ਦਰਬਾਰ ਸਾਹਿਬ ਵਾਂਗ ਉੱਥੇ ਕੋਈ ਲੰਗਰ ਹੋਏ, ਉਹ ਕਿਤੇ ਨਹੀਂ ਹੈ। ਹੁਣ ਜ਼ਾਹਰ ਇਹ ਹੈ ਕਿ ਵੀ ਇਹਨਾਂ ਨੂੰ ਜਿਹੜਾ ਦਰਬਾਰ ਸਾਹਿਬ ਦੇ ਵਿੱਚ 1.5 ਲੱਖ ਲੋਕ ਰੋਜ਼ਾਨਾ ਆਉਂਦੇ ਨੇ। ਲੋਕ ਮੈਂ ਇਸ ਲਈ ਕਿਹਾ ਵੀ ਹੁਣ ਵੱਡੀ ਗਿਣਤੀ ਦੇ ਵਿੱਚ ਗੈਰ ਸਿੱਖ ਇੱਕ ਪਾਸੇ ਇਹ ਵੀ ਹੈ ਕਿ ਭਾਈ ਉਹਨੂੰ ਟੂਰਿਸਟ ਸਪੌਟ ਬਣਾ ਦਿੱਤਾ, ਪਰ ਦੂਸਰੇ ਪਾਸੇ ਇਹ ਵੀ ਇਹ ਸਾਰੇ ਪੀਰੀਅਡ 'ਚ ਸਾਹਮਣੇ ਆਇਆ ਹੈ। ਜੇ ਹੁਣ ਫਿਲਮੀ ਦੁਨੀਆ ਦੇ ਵਿੱਚ ਕੋਈ ਨਵੀਂ ਫਿਲਮ ਜਿਹੜੀ ਹੈ ਉਹ ਰਿਲੀਜ਼ ਹੋਣੀ ਹੈ, ਕਿਸੇ ਨੇ ਉਹਦੀ ਕਾਸਟਿੰਗ ਉਹਦੀ ਸ਼ੁਰੂ ਕਰਨੀ ਹੈ, ਉਹ ਪੂਰੀਆਂ ਦੀਆਂ ਪੂਰੀਆਂ ਉੱਥੇ ਪਹੁੰਚੇ ਹੁੰਦੇ ਨੇ, ਐਂਬੈਸਡਰ ਮੁਲਕਾਂ ਦੇ ਆਏ ਹੁੰਦੇ ਨੇ ਦੂਜੇ, ਔਰ ਉਹ ਜਦੋਂ ਦੇਖਦੇ ਨੇ ਕਿ ਵੀ 1.5 ਲੱਖ ਬੰਦਾ ਰੋਜ਼ਾਨਾ ਉੱਥੇ ਜਿਹੜਾ ਉਹ ਪ੍ਰਸ਼ਾਦਾ ਛਕ ਰਿਹਾ, ਹੌਟ ਫੂਡ, 2 ਸਬਜ਼ੀਆਂ ਨੇ, ਮਿੱਠਾ ਵੀ ਹੈ, ਔਰ ਦੂਜਾ ਔਰ ਵੀਕਐਂਡ ਦੇ ਉੱਤੇ ਗਿਣਤੀ ਜਿਹੜੀ ਆ 500 ਮਿਲੀਅਨ ਤੱਕ ਹੁੰਦੀ ਹੈ, ਬਾਕੀ ਦਿਨਾਂ 'ਚ ਜਿਹੜੇ ਗੁਰਪੁਰਬਾਂ 'ਤੇ ਉਸ ਤੋਂ ਵੀ ਕ੍ਰਾਸ ਕਰਦੀ ਹੈ। ਹੁਣ ਉਹਨਾਂ ਨੂੰ ਇਹ ਗੱਲ ਬੜੀ ਔਰ ਸਾਂਝ ਦੀ ਗੱਲ ਔਰ ਜਿਹੜੀ ਸਿੱਖੀ ਦੀ ਸਰਬ ਸਾਂਝੀ ਵਾਲਤਾ ਦੀ ਗੱਲ ਹੈ ਉਹ ਸਭ ਨੂੰ ਸਮਝ ਆਉਂਦੀ ਹੈ ਕਿ ਬਈ ਇਹਨਾਂ ਨੇ ਸਿੱਖਾਂ ਬਾਰੇ ਇਹਨਾਂ 1980ਵਿਆਂ ਤੋਂ ਲੈ ਕੇ ਕਿਸ ਕਿਸਮ ਦਾ ਪ੍ਰੋਪੇਗੈਂਡਾ ਕੀਤਾ ਤੇ ਸਿੱਖ ਧਰਮ ਦੇ ਸਿਧਾਂਤ ਕੀ ਨੇ। ਬਿਲਕੁਲ। ਹੁਣ ਈਵਨ ਜਿਹੜੇ ਕੁਛ ਇਹਨਾਂ ਦੇ ਮੋਟੀਵੇਸ਼ਨਲ ਸਪੀਕਰ ਨੇ ਜਾਂ ਦੂਸਰੇ ਨੇ, ਉਹ ਜਦੋਂ ਸਿੱਖਾਂ ਨੂੰ ਐਡਮਾਇਰ ਕਰਦੇ ਨੇ, ਉਹ ਸਿੱਖਾਂ ਦੇ ਇਤਿਹਾਸ ਨੂੰ ਵੀ ਔਰ ਅੱਜ ਵੀ ਔਰ ਸਿੱਖਾਂ ਦੇ ਕਰੈਕਟਰ ਨੂੰ ਵੀ। ਆ ਹੁਣ ਮੰਡੀ ਜਾਂ ਮਨਾਲੀ ਜਾਂਦਿਆਂ ਜੋ ਸਿੱਖਾਂ ਦਾ ਹਾਲ ਕਰਦੇ ਰਹੇ ਨੇ, ਇਹ ਨਿਸ਼ਾਨ ਸਾਹਿਬ ਖੋਹ ਕੇ ਗੱਡੀਆਂ ਤੋਂ ਲਵਾ ਕੇ ਪਿੰਡਾਂ ਵਾਲਿਆਂ ਦੀਆਂ ਤਸਵੀਰਾਂ ਲਵਾ ਕੇ, ਹੁਣ ਮੰਡੀ 'ਚ ਫਲੈਸ਼ ਫਲੱਡ ਦੂਜੇ ਆਏ ਨੇ, ਜਿਹੜੀ ਉਹਨਾਂ ਦੀ MP ਆ ਉਹ ਕਹਿੰਦੀ ਮੈਂ ਕਿਹੜੀ ਮਿਨਿਸਟਰ ਹਾਂ ਕਿ ਮੇਰੇ ਨਾਲ ਵਜ਼ਾਰਤ ਹੈ, ਮੇਰੇ ਤਾਂ ਭਰਾ ਨੇ 2, ਮੈਂ ਉਹਨਾਂ ਨੂੰ ਲੈ ਕੇ ਹੀ ਘੁੰਮ ਰਹੀ ਹਾਂ। ਤੇ ਸਿੱਖ ਜਾ ਕੇ ਉੱਥੇ ਲੰਗਰ ਲਾਉਣ ਲਈ ਪਹੁੰਚ ਗਏ ਨੇ, ਕੋਈ ਸ਼ਿਮਲੇ ਤੋਂ ਸਿੱਖ ਆ ਗਿਆ, ਕੋਈ ਪੰਜਾਬ ਦੇ ਆ ਗਏ। ਉਹ ਲੋਕ ਕਹਿ ਰਹੇ ਨੇ ਕਿ ਭਾਈ ਜਿੱਥੇ ਹੁੰਦਾ ਸਿੱਖ ਸਭ ਤੋਂ ਪਹਿਲਾਂ ਮਦਦ ਲਈ ਪਹੁੰਚਦੇ ਨੇ, ਵੀ ਤੁਸੀਂ ਨਫ਼ਰਤ ਫੈਲਾ ਰਹੇ ਹੋ। ਫਿਰ ਵੀ ਹੁਣ ਇਹ ਜਦੋਂ ਅਸੀਂ ਸਾਰਾ ਪਾਰਟ ਦੇਖਦੇ ਹਾਂ, ਜਿਹੜੀ ਉਹਨਾਂ ਦੀ ਡੀਪ ਸਟੇਟ ਹੈ, ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੀ ਸਿੱਖਾਂ ਦੇ ਨਾਲ ਲਹਿੰਦੇ ਪੰਜਾਬ ਦੀ ਸਾਂਝ ਹੈ, ਉੱਥੇ ਜਦੋਂ ਸਿੱਖ ਜਾਂਦੇ ਨੇ ਜਿੰਨਾ ਪਿਆਰ ਮੁਹੱਬਤ ਉਹਨਾਂ ਨੂੰ ਦੂਜਿਆਂ ਦੇ ਲਈ ਨਹੀਂ ਹੈ, ਕਿਉਂਕਿ ਉਹਨਾਂ ਇਹਦੇ ਬਾਵਜੂਦ ਕਿ 47 ਦੇ ਦੌਰ 'ਚ ਅਸੀਂ ਇੱਕ ਦੂਜੇ ਦੇ ਗਾਟੇ ਲਾਏ ਹੋਏ ਨੇ, ਵਸਟ ਜਿਹੜਾ ਬਿਸਲੀ ਬਿਹੇਵੀਅਰ ਹੈ, ਲੇਕਿਨ ਹੁਣ ਸਮਝ ਵੀ ਆਣੀ ਸ਼ੁਰੂ ਹੋਈ ਵੀ ਇਸ ਦੇ ਬਿਹਾਈਂਡ ਕੀ ਹੈ। ਹੁਣ ਇਹ ਜਿਹੜਾ 4 ਰੋਜ਼ਾ 7 ਤੋਂ 10 ਮਈ ਤੱਕ ਦਾ ਟਕਰਾਅ ਸੀ, ਮਿਜ਼ਾਈਲ ਡਰੋਨ ਅਟੈਕ, ਤੁਸੀਂ ਉਸ ਤੋਂ ਬਾਅਦ ਦੇਖੋ ਵੀ ਉਹਨਾਂ ਨੇ
ਕਿਉਂਕਿ ਇਹ ਖਬਰ ਅੱਜ ਮੇਨ ਸਾਰੇ ਇੰਡੀਅਨ ਚੈਨਲਸ ਦੇ ਉੱਤੇ ਕਿ ਜੀ ਇੱਕ ਈਮੇਲ ਆ ਗਈ ਸ਼੍ਰੋਮਣੀ ਕਮੇਟੀ ਨੂੰ ਬੰਬਾਂ ਨਾਲ ਉਡਾਉਣ ਦੀ ਧਮਕੀ, ਔਰ ਉਹ ਸਾਰੇ ਨੂੰ ਇਵੇਂ ਪ੍ਰਸਾਰਿਤ ਕੀਤਾ ਜਾ ਰਿਹਾ ਜਿਵੇਂ ਕਿ ਭਾਈ ਇਹ ਧਮਕੀ ਪਾਕਿਸਤਾਨ ਨੇ ਦਿੱਤੀ ਹੋਏ। ਫਿਰ ਉਹਨਾਂ ਨੇ ਕਿਹਾ ਗਿਆ ਜੀ ਇਸ ਦੇ ਉੱਤੇ ਫੌਰਨ ਪੁਲਿਸ ਨੇ ਐਕਸ਼ਨ ਲਿਆ, ਬੋਂਬ ਡਿਸਪੋਜ਼ਲ ਸਕੁਆਡ ਹੈਵ ਬੀਨ ਪ੍ਰੈਸਡ ਇਨਟੂ ਸਰਵਿਸ, ਕਿ ਬੰਬ ਨੂੰ ਨਕਾਰਾ ਕਰਨ ਵਾਲਾ ਸਕੁਆਡ ਜਿਹੜਾ ਉਹ ਆ ਗਿਆ। ਔਰ ਜਿਹੜਾ ਗੋਲਡਨ ਟੈਂਪਲ ਅਥਾਰਟੀਜ਼ ਟੂ ਬੀਫ ਅਪ ਪੁਲਿਸ ਡਿਪਲੋਇਮੈਂਟ ਅਰਾਊਂਡ ਦਾ ਗੁਰਦੁਆਰਾ 4 ਚੁਫੇਰੇ ਹੁਣ ਪੁਲਿਸ ਨੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਪੂਰੀ ਛਾਉਣੀ ਬਣਾ ਲਈ ਹੈ। ਅੰਮ੍ਰਿਤਸਰ ਦੇ ਕਮਿਸ਼ਨਰ ਨੇ ਇਹ ਕਿਹਾ, MP ਨੇ ਇਹ ਕਿਹਾ। ਹੁਣ ਪਹਿਲਾਂ ਤੁਸੀਂ ਅੰਦਾਜ਼ਾ ਲਾਓ ਵੀ ਕੌਣ ਹੈ ਇੱਕ ਧਮਕੀ ਦੇ ਥੱਲੇ, ਕੌਣ ਈਮੇਲ ਹਵਾ 'ਚੋਂ ਤਾਂ ਨਹੀਂ ਆਈ, ਉਸ ਦਾ ਪ੍ਰੋਪਰ ਪਾਰਟ ਹੁੰਦਾ ਹੈ, ਬਜਾਏ ਕਿ ਤੁਸੀਂ ਉਸ ਨੂੰ ਦੇਖੋ ਕਿ ਬਈ ਇਹ ਕੌਣ ਹੈ ਬਿਹਾਈਂਡ। ਬਿਲਕੁਲ ਤੁਸੀਂ ਲੋਕਲ ਫੀਅਰ ਪੈਦਾ ਕਰ ਰਹੇ ਹੋ ਤਾਂ ਕਿ ਪੁਲਿਸ ਦੇਖ ਕੇ ਜਾਂ ਬੰਬ ਰਾਹੂ ਨੂੰ ਤੁਸੀਂ ਇਵੇਂ ਕਰ ਰਹੇ ਹੋ ਕਿ ਵੀ ਲੋਕ ਉੱਥੋਂ ਜਾਣੋਂ ਹਟ ਜਾਣ, ਜਾਂ ਕੋਈ ਨਾ ਕੋਈ ਸਮਥਿੰਗ ਅਪ ਦੇਅਰ ਸਲੀਵਸ, ਕੁਛ ਨਾ ਕੁਛ ਇਹਨਾਂ ਨੇ ਕਰਨਾ। ਉਸ ਤੋਂ ਪਹਿਲਾਂ ਨੇ ਕਹਿਣਾ ਜੀ ਦੇਖੋ ਆਈ ਹੈ ਧਮਕੀ, ਕੱਲ੍ਹ ਨੂੰ ਉਹਨੂੰ ਲਸ਼ਕਰੇ ਤਾਇਬਾ ਨਾਲ ਜੋੜ ਦੇਣਗੇ ਕਿਸੇ, ਕਿਉਂਕਿ 4 ਰੋਜ਼ਾ ਉਸ ਪੀਰੀਅਡ ਦੇ ਦੌਰਾਨ ਇੱਕ ਉਹਨਾਂ ਦੇ ਲੈਫਟੀਨੈਂਟ ਜਨਰਲ ਰੈਂਕ ਦੇ ਬੰਦੇ ਨੇ ਝੂਠ ਕਿਹਾ ਕਿ ਜੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨਾ ਸੀ ਪਾਕਿਸਤਾਨ ਨੇ, ਔਰ ਅਸੀਂ ਉੱਥੇ ਜਾ ਕੇ ਆਪਣੀਆਂ ਇੱਕ ਗਨਸ ਬੀੜੀਆਂ ਔਰ ਤਾਂ ਕਿ ਉਹਦੀ ਪ੍ਰੋਟੈਕਸ਼ਨ ਹੋਏ। ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹਨਾਂ ਨੇ ਫੌਰਨ ਵਿਦਿਨ 24 ਆਵਰ ਬਿਲਕੁਲ ਝੂਠ, ਇੱਥੇ ਕੋਈ ਜਿਹੜੀ ਹੈ ਨਾ ਗਨ ਹੈ ਨਾ ਕੋਈ ਦੂਜਾ ਤੀਜਾ, ਅਸੀਂ ਹਾਂ ਥੋੜ੍ਹੀ ਦੇਰ ਜਿਹੜਾ ਉਹ ਉਸ ਨੂੰ ਲਾਈਟ ਆਫ ਕੀਤੀ ਕਿਉਂਕਿ ਬਲੈਕ ਆਊਟ ਦਾ ਸੀ ਫॉर ਫਿਊ ਮਿੰਟਸ, ਅਦਰਵਾਈਜ਼ ਕੋਈ ਐਸਾ ਪਾਰਟ ਨਹੀਂ। ਹੁਣ ਜਦੋਂ ਇਸ ਲੈਵਲ ਤੇ ਡਿਨਾਇਲ ਹੋਈ ਫਿਰ ਉਹਨਾਂ ਨੇ ਇੱਕ ਹੋਰ ਲੈਫਟੀਨੈਂਟ ਜਨਰਲ ਉਤਾਰਿਆ ਉਸ ਦੇ ਵਿੱਚ, ਉਹਨੇ ਕਿਹਾ ਨਹੀਂ ਅਸੀਂ ਉੱਥੇ ਨਹੀਂ ਕੁਝ ਵੀ ਲਾਇਆ, ਉੱਥੇ ਕੋਈ ਗਨ ਨਹੀਂ ਲਾਈ, ਵੈਸੇ ਅਟੈਕ ਕਰਨਾ ਸੀ। ਹੁਣ ਪਾਕਿਸਤਾਨ ਦੇ ਜਿਹੜੀ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਹੈ ਉਹਨਾਂ ਨੇ ਕਿਹਾ ਸਿੱਖਾਂ ਦੇ ਨਾਲ ਅਸੀਂ ਤਾਂ ਉਹਨਾਂ ਦੀਆਂ ਇਬਾਦਤਗਾਹਾਂ ਦੀ ਇੱਥੇ ਹਿਫਾਜ਼ਤ ਕਰ ਰਹੇ ਹਾਂ ਵੀ ਇਹ ਤਾਂ ਅਨਥਿੰਕੇਬਲ ਹੈ, ਸਿੱਖਾਂ ਦੇ ਨਾਲ ਸਾਡੇ ਖਾਸ ਸਬੰਧ ਨੇ ਔਰ ਅਸੀਂ ਕਦੇ ਇਹ ਸੋਚ ਵੀ ਨਹੀਂ ਸਕਦੇ ਕੋਈ ਇਸ ਕਿਸਮ ਦਾ। ਹੁਣ ਕਿਉਂਕਿ ਉਹ ਸਾਰਾ ਇੱਕ ਉਹਦੇ 'ਚ ਇੰਡੀਅਨ ਫੌਜ, ਉਹਨਾਂ ਦੀਆਂ ਏਜੰਸੀਆਂ, ਉਹਨਾਂ ਦਾ ਜਲੂਸ ਨਿਕਲਿਆ ਕਿ ਵੀ ਤੁਸੀਂ ਇੰਨਾ ਵੱਡਾ ਝੂਠ ਬੋਲ ਰਹੇ ਹੋ ਕਿ ਵੀ ਉੱਥੇ ਅਸੀਂ ਗੰਦ ਲਾਈਆਂ ਨਹੀਂ ਤਾਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋ ਜਾਣਾ ਸੀ। ਹੁਣ ਰੀਜ਼ਨ ਕਿਉਂਕਿ ਉਸ ਪੀਰੀਅਡ 'ਚ ਜਿਹੜਾ ਸਿੱਖਾਂ ਦਾ ਸਟੈਂਡ ਸੀ, ਡਾਇਸਪੋਰਾ ਦਾ ਵੀ ਬਾਹਰਲਾ ਵੀ, ਇੱਕ ਪੰਜਾਬੀ ਗਾਇਕਾ ਦਾ ਫੌਰਨ ਗੀਤ ਵੀ ਆਇਆ ਕਿ ਵੀ ਅਸੀਂ ਪਾਕਿਸਤਾਨ ਮੁਰਦਾਬਾਦ ਨਹੀਂ ਕਹਿ ਸਕਦੇ ਕਿਉਂਕਿ ਇੱਧਰ ਸਾਡਾ ਨਨਕਾਣਾ ਹੈ, ਇੱਧਰ ਸਾਡਾ ਜਿਹੜਾ ਦਰਬਾਰ, ਅਸੀਂ ਜੰਗ ਨਹੀਂ ਚਾਹੁੰਦੇ, ਅਸੀਂ ਦੂਸਰਾ ਨਹੀਂ। ਔਰ ਸਿੱਖਾਂ ਨੇ ਖੁੱਲ੍ਹ ਕੇ ਉਸ ਦੇ ਉੱਤੇ ਲਾਈਨ ਲਈ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਬਾਰ-ਬਾਰ ਜਿਹੜਾ ਦਰਬਾਰ ਪਹਿਲਾਂ ਵੀ ਇਹਨਾਂ ਨੇ ਉਸ ਟਾਰਗੇਟ 'ਤੇ ਲਿਆਂਦਾ, ਹੁਣ ਅਗੇਨ ਇਸ ਕਿਸਮ ਦੀਆਂ ਖਬਰਾਂ ਜਿਹੜੀਆਂ ਨੇ ਉਹ ਪਲਾਂਟ ਈਮੇਲ 'ਤੇ ਬੇਸਡ ਤੇ ਫਲਾਣਾ ਢਿਮਕਾ ਕਰ ਰਹੇ ਨੇ, ਇਹ ਕੁਛ ਨਾ ਕੁਛ ਜਿਹੜਾ ਅਪ ਦੇਅਰ ਸਲੀਵਸ। ਬਿਲਕੁਲ। ਔਰ ਪਹਿਲਾਂ ਵੀ ਹੁਣ ਜਿਸ ਬੰਦੇ ਨੇ ਦਰਬਾਰ ਸਾਹਿਬ ਜੰਗਲਾ ਕ੍ਰਾਸ ਕਰਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ, ਜਿਹਨੂੰ ਉਹਨਾਂ ਉੱਥੇ ਮੌਕੇ ਵਾਲਿਆਂ ਨੇ ਸਜ਼ਾ ਯਾਫਤਾ ਕੀਤਾ, ਉਹਦੀ ਅੱਜ ਤੱਕ ਸ਼ਨਾਖਤ ਨਹੀਂ ਹੋਈ। ਬਾਕੀ ਤਾਂ ਅੱਧੇ ਜਿਹੜੇ ਕਰਦੇ ਨੇ ਇਸ ਕਿਸਮ ਦਾ ਉਹਨਾਂ ਨੂੰ ਤਾਂ ਦਿਮਾਗੀ ਤੌਰ ਤੇ ਸਾਰੇ ਪਾਗਲ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਆ ਜਾਂਦੇ ਨੇ। ਹੁਣ ਇਹਦੇ ਬਾਵਜੂਦ ਕਿ ਜੀ ਉਹ ਤਾਂ ਪੁਲਿਸ ਬਾਰੇ ਹੁੰਦਾ ਜੀ, ਇਹ ਤਾਂ ਕਬਰਾਂ 'ਚੋਂ ਵੀ ਕੱਢ ਲਿਆਉਂਦੇ ਨੇ, ਉਹ ਬੰਦੇ ਦਾ ਪਤਾ ਹੀ ਨਹੀਂ ਹੈ ਵੀ ਕੌਣ ਹੈ, ਉਹਦਾ ਕੋਈ ਸ਼ਨਾਖਤ ਨਹੀਂ। ਸੋ ਮਤਲਬ ਇਹ ਹੈ ਵੀ ਇਹ ਰਿਪੀਟਡਲੀ, ਕਿਉਂਕਿ ਇਹਨਾਂ ਨੂੰ ਜਿਹੜੀ ਦੋਨਾਂ ਪੰਜਾਬਾਂ ਦੀ ਸਾਂਝ ਹੈ, ਦੋਹਾਂ ਕੌਮਾਂ ਦੀ ਸਾਂਝ ਹੈ, ਇਹ ਵੀ ਚੰਗੀ ਨਹੀਂ ਲੱਗਦੀ। ਔਰ ਇਹਨਾਂ ਨੇ ਅਲਟੀਮੇਟਲੀ ਇਹਨੂੰ ਪਾਕਿਸਤਾਨ ਦੇ ਖਾਤੇ 'ਚ ਇਸ ਵੇਲੇ ਕਿਉਂਕਿ ਇਹ ਐਕਸਪੋਜ਼ ਹੋ ਰਹੇ ਨੇ, ਜੋ ਇਹਨਾਂ ਨੂੰ ਕੁੱਟ ਪਈ ਹੈ ਔਰ ਸਿੱਖਾਂ ਦਾ ਜਿਹੜਾ ਫੈਕਟਰ ਔਰ ਜੰਗ ਨਾ ਕਰਨ ਦੀ ਲਾਈਨ ਹੈ ਜਾਂ ਪਾਕਿਸਤਾਨ ਦੇ ਹੱਕ ਦੇ ਵਿੱਚ ਜਿਹੜਾ ਇੱਕ ਫਿਜ਼ਾ ਬਣੀ, ਕਿਉਂਕਿ ਜ਼ਾਹਰਾ ਤੌਰ ਦੇ ਉੱਤੇ ਜਿਹੜੇ ਖਾਲਿਸਤਾਨੀ ਐਕਟਿਵਿਸਟ ਨੇ ਉਹ ਸਮਝਦੇ ਨੇ ਕਿ ਭਾਈ ਅਲਟੀਮੇਟਲੀ ਜਿਹੜਾ ਇਹਨਾਂ ਦੇ ਨਾਲ ਤਾਂ ਸਾਡੀ ਟੋਟਲ ਵਾਰ ਇਹਨਾਂ ਨੇ ਸਾਡੇ ਤੇ ਵਿੱਢੀ ਹੋਈ ਹੈ ਔਰ ਇੰਡੀਆ ਨੇ, ਔਰ ਇਸ ਲਈ ਇਹ ਕੁਛ ਨਾ ਕੁਛ ਐਸਾ ਕਰਕੇ ਪਹਿਲਾਂ ਇੱਕ ਖੌਫ ਪੈਦਾ ਕਰੋ, ਡਰ ਪੈਦਾ ਕਰੋ, ਲੋਕਾਂ ਦੀ ਆਮਦ ਰੁਕੇ, ਫਿਰ ਕਿਸੇ ਸਟੇਜ ਦੇ ਉੱਤੇ ਕੋਈ ਨਾ ਕੋਈ ਕਰਕੇ ਕਹੋ ਜੀ ਦੇਖੋ ਇਹ ਤਾਂ ਪਹਿਲਾਂ ਹੀ ਸੀ, ਫਿਰ ਜਿਹੜੀ ਹੈ ਉਹ ਕਿਸੇ ਤੋਂ ਜ਼ਿੰਮੇਵਾਰੀ ਦਵਾ ਦਿਓ। ਜਿਵੇਂ ਪਹਿਲਗਾਮ ਫਾਲਸ ਫਲੈਗ ਆਪਰੇਸ਼ਨ ਦੇ ਵੇਲੇ ਲਸ਼ਕਰੇ ਤੋਇਬਾ ਬੰਦੇ ਅੱਜ ਤੱਕ ਨਹੀਂ ਫੜੇ। ਅੱਜ ਕਿਸੇ ਨੇ ਪੁੱਛਿਆ, ਉਹਨਾਂ ਨੇ ਕਿਹਾ ਵੀ ਤੁਸੀਂ ਐਸ ਜੈ ਸ਼ੰਕਰ ਨੂੰ ਪੁੱਛਿਆ ਕਿ ਜੀ ਉਹ ਬੰਦੇ ਫੜ ਲਏ ਨੇ? ਉਹ ਕਹਿੰਦੇ ਜੀ ਉਹਨਾਂ ਦੀ ਸ਼ਨਾਖਤ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਜੇ ਅਜੇ ਸ਼ਨਾਖਤ 2 ਮਹੀਨੇ ਬੀਤ ਗਏ ਨੇ, ਸ਼ਨਾਖਤ ਨਹੀਂ ਹੋਈ, ਤੇ ਤੁਸੀਂ ਕਿਹੜੇ ਜਿਹੜਾ ਤੇ ਆਧਾਰ ਦੇ ਉੱਤੇ ਪਾਕਿਸਤਾਨ ਦੇ ਉੱਤੇ ਜਾ ਕੇ ਜਿਹੜੇ ਨੇ ਉਹ ਹਮਲੇ ਕੀਤੇ ਨੇ। ਸੋ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ। ਸਾਡੀ ਤਾਂ ਲੀਡਰਸ਼ਿਪ ਉਹੀ ਉੱਥੇ ਖਿਲਰੀ ਹੋਈ ਹੈ, ਜਿਹੜੇ ਵੀ ਅਕਾਲੀ ਨੇ ਉਹ ਤਾਂ ਇੱਕ ਦੂਜੇ ਦੀਆਂ ਪੱਗਾਂ ਲਾਉਣ ਤੇ ਲੱਗੇ ਹੋਏ ਨੇ, ਪਰ ਸਮਥਿੰਗ ਸੀਰੀਅਸ ਇਜ਼ ਕੁਕਿੰਗ। ਬਿਲਕੁਲ ਡਾਕਟਰ ਸਾਹਿਬ, ਨੋ ਡਾਊਟ। ਸੋ ਥੱਲੇ ਨੇ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸੋਇਨ ਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ। ਔਰ ਹਰਮਨ ਪੰਨੂ ਜੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ਅਮਰਜੀਤ ਨਿੱਜਰ ਜੀ, ਧਰਮ ਸਿੰਘ ਜੀ, ਗੁਰਵਿੰਦਰ ਮਾਨ ਜੀ, ਔਰ ਫਿਰ ਇਸੇ ਤਰ੍ਹਾਂ ਅਮਰਜੀਤ ਸਿੰਘ ਸਾਨੀ ਜੀ, ਨਿਹੰਗ ਸਿੰਘ ਜੀ, ਕ੍ਰੇਜ਼ੀ ਕੂਲ ਜੀ, ਇਹ ਫਤਿਹ ਬੁਲਾਉਂਦੇ ਨੇ। ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਆਪ ਦੋਨਾਂ ਦੇ ਐਂਡ ਟੀਮ ਦੇ ਐਫਰਟਸ ਨੂੰ ਪ੍ਰੇਜ਼ ਕਰਦੇ ਹਾਂ। ਆਪ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਔਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ, ਔਰ ਫੈਨੀ ਫੋਰਡ ਜੀ, ਔਰ ਇਸੇ ਤਰ੍ਹਾਂ ਗੁਰਦੀਪ ਸਿੰਘ ਜੀ ਵੀ, ਜਗਦੀਸ਼ ਮਾਜਰਾ ਜੀ ਵੀ, ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ, ਸਰਦਾਰ ਸਾਹਿਬ ਜੀ ਵੀ, ਬਿਲਹਾਲ ਅਹਿਮਦ ਜੀ ਸਾਨੂੰ ਹੈਲੋ ਕਹਿੰਦੇ ਨੇ ਔਰ ਵਾਰਮ ਵੈਲਕਮ ਕਹਿੰਦੇ ਨੇ। ਕਹਿੰਦੇ ਇੱਥੇ ਫਿਰ ਜਿਹੜੀ ਹੈ ਬਾਰਿਸ਼ ਹੋ ਰਹੀ ਹੈ। ਇੱਥੇ ਬੜਾ ਵੱਡਾ ਥੰਡਰ ਸਟੋਰਮ ਸੀ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਸੀ, ਇੰਟਰਨੈਟ ਵੀ ਉੱਡ ਗਿਆ, ਈਵਨ ਕਿ ਆਪਾਂ ਮੇਖਾ ਪ੍ਰੋਗਰਾਮ ਹੀ ਨਾ ਕਰ ਸਕਦੇ, ਬਟ ਥੈਂਕ ਗੋਡ ਇਜ਼ ਗੋਇੰਗ ਵੈਲ। ਔਰ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਕਿ ਮਾਨਸੂਨ ਅੱਛਾ ਠੀਕ ਹੈ। ਔਰ ਮਨਪ੍ਰੀਤ ਸਿੰਘ ਢਿੱਲੋਂ ਜੀ ਵੀ, ਔਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ, ਬਲਜੀਤ ਵੈਦ ਜੀ ਵੀ, ਬਿਲਹਾਲ ਅਹਿਮਦ ਜੀ ਵੀ। ਔਰ ਕਹਿੰਦੇ ਕਿ डॉक्टर साहब अजीत डोवाल के बयान इंडिया की इंटरनेशनल अवाम के लिए है कि लोकसभा का मानसून सेशन जरा शुरू होने वाला है। सो दुनिया को बहुत अच्छे से पता है कि इंडिया को पाकिस्तान ने हाथ पांव बांध कर मारा है। और बोरी च बन गए। और इसी तरह जगतार सिंह गोल्डी जी भी, बिलहाल साहब अच्छा। फिर इसी तरह ज्ञानी अवतार सिंह जी ਕਹਿੰਦੇ ਸਰਦਾਰ ਫੌਜਾ ਸਿੰਘ ਜੀ ਨਹੀਂ ਰਹੇ, ਸਰੀਰ ਕਰਕੇ ਯਾਦਾਂ ਕਰਕੇ ਸਦਾ ਰਹਿਣਗੇ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਬਹੁਤ ਸ਼ੁਕਰੀਆ ਗਿਆਨੀ ਅਵਤਾਰ ਸਿੰਘ ਜੀ। ਅਸੀਂ ਅੱਜ ਦਾ ਪ੍ਰੋਗਰਾਮ ਸਰਦਾਰ ਫੌਜਾ ਸਿੰਘ ਹੋਰਾਂ ਦੇ ਨਾਂ ਤੇ ਹੀ ਕੀਤਾ। ਬਿਲਕੁਲ। ਔਰ ਪਹਿਲਾ ਸਾਡਾ ਸੈਗਮੈਂਟ ਵੀ ਉਹਨਾਂ ਦੀ ਜ਼ਿੰਦਗੀ ਤੇ ਹੀ ਸੀ ਕਿ ਉਹਨਾਂ ਨੇ ਬਹੁਤ ਕੌਮ ਨੂੰ ਫਖਰ ਔਰ ਮਾਣ ਦਿੱਤਾ। ਹਾਂਜੀ। ਔਰ ਜਗਤਾਰ ਸਿੰਘ, ਫਿਰ ਇਸੇ ਤਰ੍ਹਾਂ ਰਾਜਪ੍ਰੀਤ ਸਿੰਘ, ਗਿਆਨੀ ਅਵਤਾਰ ਸਿੰਘ ਜੀ ਕਹਿੰਦੇ ਇੱਕ ਸਦੀ ਦੇ ਮਹਾਨ ਸਿੱਖ ਦੌੜਾਕ ਸਰਦਾਰ ਫੌਜਾ ਸਿੰਘ ਦੇ ਦੁਰਘਟਨਾ ਵਿੱਚ ਹੋਏ ਅਕਾਲ ਚਲਾਣੇ ਨਾਲ ਮਨ ਨੂੰ ਗਹਿਰਾ ਦੁੱਖ ਪੁੱਜਾ। ਔਰ ਸਰਦਾਰ ਫੌਜਾ ਸਿੰਘ 114 ਸਾਲ ਦੀ ਉਮਰ ਵਿੱਚ ਵੀ ਪੂਰੀ ਚੜ੍ਹਦੀ ਕਲਾ ਵਾਲੇ ਸਿੱਖ ਸਨ। ਨੋ ਡਾਊਟ, ਕੋਈ ਸ਼ੱਕ ਨਹੀਂ। ਔਰ ਫਿਰ ਫਤਿਹ ਵੀ ਬੁਲਾਉਂਦੇ ਨੇ। ਔਰ ਮਨਜੀਤ ਸਿੰਘ ਮਠਾਰੂ ਜੀ ਵੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਕਰੈਕਟਰ ਆਫ ਹਿੰਦੂ ਸ਼ੋਜ਼ ਅਹਿਮਦਾਬਾਦ ਪਲੇਨ crash is planned act killing hundreds of passengers। ਹਾਂਜੀ, ਹੁਣ ਜਿਹੜਾ ਇਹਨਾਂ ਨੇ ਉਹ ਫਿਊਲ ਇੰਜਨ ਬੰਦ ਹੋਣ ਦੀ ਲਾਈਨ ਵੀ ਹੈ, ਉਹਦੇ ਤੇ ਹੋਰ ਵੀ ਰਾਦਰ ਉਸ ਐਕਸੀਡੈਂਟ ਦਾ ਕਾਰਨ ਲੱਭਣ ਦੇ ਨਾਲੋਂ ਜ਼ਿਆਦਾ ਮੋਰ ਕੰਪਲੈਕਸ ਹੋ ਗਿਆ ਵੀ ਬਿਹਾਈਂਡ ਕੀ ਹੈ ਸਾਰੇ ਦੇ। ਔਰ ਇਸੇ ਤਰ੍ਹਾਂ ਕਮਲਜੀਤ ਸਿੰਘ ਜੀ ਕਹਿੰਦੇ ਸੱਪੇ ਦੁੱਧ ਪਿਆਲੀਏ ਵਿਓ ਮੂੰਹ ਸੁੱਟੇ। ਹਾਂਜੀ, ਮੂੰਹ ਸੁੱਟੇ। ਔਰ ਐਜ਼ ਸੇਮ RSS raised snake to swallow minorities but not snake want to swallow also RSS and all structures। ਹਾਂ ਬਿਲਕੁਲ ਬਿਲਕੁਲ। ਔਰ ਇਸੇ ਤਰ੍ਹਾਂ ਕੁਲਦੀਪ ਕੌਰ ਜੀ ਵੀ, ਡਾਕਟਰ ਪਰਮਜੀਤ ਸਿੰਘ ਸਮਰਾ ਜੀ ਕਹਿੰਦੇ ਗੁਜਰਾਤ ਵਿੱਚ ਪਟੇਲ ਦਾ ਲਗਾਇਆ ਗਿਆ ਵੱਡਾ ਬੁੱਤ ਵੀ ਚੀਨ ਤੋਂ ਬਣ ਕੇ ਆਇਆ ਸੀ। ਹਾਂ ਬਿਲਕੁਲ। ਔਰ ਕੌਰ ਸ਼ਰਨਜੀਤ ਜੀ ਕਹਿੰਦੇ ਨੇ ਕਿ ਦਰਬਾਰ ਸਾਹਿਬ ਨੂੰ ਕਿਉਂ ਦੁਰਗਿਆਨਾ ਮੰਦਿਰ ਕਿਉਂ ਨਹੀਂ, ਸਾਡਾ ਤਾਂ ਕੋਈ ਦੁਸ਼ਮਣ ਨਹੀਂ ਭਾਰਤ ਮਾਤਾ ਤੋਂ ਇਲਾਵਾ। ਗੁਰਵਿੰਦਰ ਕੌਰ, ਜਤਿੰਦਰ ਸਿੰਘ, ਫਿਰ ਇਸੇ ਤਰ੍ਹਾਂ ਬਲਿਹਾਰ ਸਿੰਘ ਕੰਗ ਜੀ, ਔਰ ਇਸੇ ਤਰ੍ਹਾਂ ਬਲਿਹਾਲ ਅਹਿਮਦ ਜੀ ਕਹਿੰਦੇ ਬੀਇੰਗ ਮੁਸਲਿਮ ਮਚ ਪਤਾ ਨਹੀਂ ਕੀ ਕਹਿਣਾ ਚਾਹੁੰਦਾ, ਹਮ ਸੋਚ ਵੀ ਨਹੀਂ ਸਕਤੇ ਕਿ ਹਰਮੰਦ ਸਾਹਿਬ ਦੀ ਪਤਾ ਨਹੀਂ ਕੀ ਕਹਿਣਾ ਚਾਹੁੰਦੇ, ਆਮ ਸੌਰੀ, ਹਰਮੰਦਰ ਸਾਹਿਬ ਦੀ ਕਹਿੰਦੇ ਬੇਅਦਬੀ ਦਾ ਗੋਲਡਨ ਟੈਂਪਲ ਵੈਰੀ ਰਿਸਪੈਕਟੇਬਲ ਪਲੇਸ ਫੋਰ ਅਸ। ਉਹੀ ਕਹਿੰਦੇ ਕਿ ਤੁਹਾਡੇ ਖਾਤੇ ਪਾਇਆ ਬਟ ਇਹ ਸਾਡੇ ਲਈ ਬੜਾ ਵਧੀਆ। ਹਾਂਜੀ, ਉਹਨਾਂ ਨੇ ਕਿਹਾ ਕਿ ਵੀ ਦੁਰਗਿਆਣਾ ਮੰਦਿਰ ਕਿਉਂ ਨਹੀਂ, ਦੁਰਗਿਆਣਾ ਮੰਦਿਰ ਤੇ ਪੱਲੇ ਵੀ ਕੀ ਹੈ ਵੈਸੇ। ਹਾਲਾਂ ਇਹਨਾਂ ਦਾ ਹੀ ਉਹ ਆਚਾਰੀਆ ਜਿਹਨੂੰ ਕਹਿੰਦੇ ਨੇ ਰਜਨੀਸ਼, ਉਹਨੇ ਇੱਕ ਥਾਂ ਤੇ ਕਿਹਾ ਸੀ ਕਿ ਵੀ ਦੁਰਗਿਆਣਾ ਮੰਦਿਰ तो बना लिया
दरबार साहिब की तर्ज पे वैसी शेप भी रख ली, सोना भी लगा दिया, मगर गुरु रामदास कहाँ से लाओगे। हाँ, सो वो 4 सदियां दी ਬਿਲਕੁਲ ਗੁਰੂ ਸਾਹਿਬਾਨ ਦੀ ਔਰ ਸਿੱਖ ਕੌਮ ਦੀ ਜਿਹੜੀ ਉਸ ਥਾਂ ਦੇ ਨਾਲ ਕੱਲਾ ਇਹੀ ਨਹੀਂ, ਸ਼ਰਧਾ ਔਰ ਵਿਸ਼ਵਾਸ ਉਹਦੀ ਇੱਕ ਇੱਕ ਸਿਲ ਜਿਹੜੀ ਆ ਉਹ ਸ਼ਹੀਦਾਂ ਦੇ ਖੂਨ ਨਾਲ ਰੰਗੀ ਹੋਈ ਹੈ। ਔਰ ਉਹ ਜਿਹੜਾ ਦਰਬਾਰ ਸਾਹਿਬ ਦਾ ਕਨਸੈਪਟ ਹੈ ਮੀਰੀ ਪੀਰੀ ਦਾ ਔਰ ਕਬੀਰ ਜਹਦਰ ਆਵਤ ਜਾਤਿਓ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਉਹ ਜਿਹੜੀ ਸਿੱਖੀ ਦੀ ਉਪਮਾ ਸਿੱਖ ਫਿਲਾਸਫੀ ਜਦੋਂ ਦੁਨੀਆ ਦੇ ਲੋਕ ਹੁਣ ਆਉਂਦੇ ਨੇ ਉਹ ਇਹਨਾਂ ਨੂੰ ਤਕਲੀਫ ਦਿੰਦੀ ਹੈ ਵੀ ਇਹਨਾਂ ਦੀ ਬ੍ਰਾਹਮਣਵਾਦ ਔਰ ਹਿੰਦੂਤਵਾਦ ਦੀ ਕਾਣੀ ਫਿਲਾਸਫੀ ਜਿਹਦਾ ਆਧਾਰ ਹੀ ਇਹ ਹੈ ਕਿ ਵੀ ਆਰ ਬੋਰਨ ਅਨਈਕੁਅਲ, ਉਹਦੇ ਚੋਂ ਇਹਨਾਂ ਦਾ ਕਾਸਟ ਸਿਸਟਮ ਨਿਕਲਦਾ ਹੈ ਔਰ ਕਾਸਟ ਸਿਸਟਮ ਹਿੰਦੂ ਧਰਮ ਦੀ ਰੀੜ੍ਹ ਦੀ ਹੱਡੀ ਹੈ। ਸੋ ਇਹ ਰੀਜ਼ਨ ਹੈ ਕਿ ਦਰਬਾਰ ਸਾਹਿਬ ਨੂੰ ਬਾਰ-ਬਾਰ ਇਹ ਟਾਰਗੇਟ ਕਰਨਾ ਚਾਹੁੰਦੇ ਨੇ। ਬਿਲਕੁਲ ਮਜ਼ਹਰ ਇਕਬਾਲ ਜੀ ਵੀ ਸਲਾਮ ਕਹਿੰਦੇ ਨੇ ਤੁਹਾਨੂੰ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSHV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਉੱਤੇ ਆਪਣਾ ਦੱਸਣਾ ਗਿਆ ਦੋ ਦੇਖਦੇ ਰਹੋ TV ਰਿਫੋ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।